ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 6 ਅਗਸਤ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਯੋਹੰਨਾ। ਰੱਬ ਰੂਹ ਏ ਤੇ ਜ਼ਰੂਰੀ ਏ ਭਈ ਉਹਦੇ ਪਰਸਤਾਰ ਵੀ ਰੂਹ ਤੇ ਸੱਚਾਈ ਨਾਲ ਉਹਦੀ ਪ੍ਰਸਤਿਸ਼ ਕਰਨ। ਜਵਾਬੀ ਪੜ੍ਹਾਈ। ਕਰੰਥੀਓ। ਅਸੀਂ ਮਸੀਹ ਦੇ ਰਾਹੀਂ ਰੱਬ ਉੱਤੇ ਇੰਜ ਦਾ ਹੀ ਭਰੋਸਾ ਰੱਖਦੇ ਹਾਂ। ਇਹ ਨਹੀਂ ਭਈ ਆਪਣੇ ਆਪ ਅਸੀਂ ਇਹਦੇ ਲਾਇਕ ਹਾਂ, ਭਈ ਆਪਣੇ ਵੱਲੋਂ ਕੁਝ ਖਿਆਲ ਵੀ ਕਰ ਸਕੀਏ, ਬਲਕਿ ਸਾਡੀ ਲਿਆਕਤ ਰੱਬ ਵੱਲੋਂ ਏ, ਜਿਨ੍ਹੇ ਸਾਨੂੰ ਨਵੇਂ ਅਹਿਦ ਦੇ ਖਾਦਮ ਹੋਣ ਦੇ ਲਾਇਕ ਵੀ ਕੀਤਾ। ਲਫ਼ਜ਼ਾਂ ਦੇ ਖਾਦਮ ਨਹੀਂ, ਬਲਕਿ ਰੂਹ ਦੇ, ਕਿਉਂ ਜੇ ਲਫ਼ਜ਼ ਮਾਰ ਦਿੰਦੇ ਨੇ ਪਰ ਰੂਹ ਜਿਉਂਦਿਆਂ ਕਰਦੀ ਏ, ਤੇ ਉਹ ਖੁਦਾਵੰਦ ਰੂਹ ਏ, ਤੇ ਜਿੱਥੇ ਕਿਤੇ ਖੁਦਾਵੰਦ ਦਾ ਰੂਹ ਏ ਉੱਥੇ ਆਜ਼ਾਦੀ ਏ। ਪਰ ਜਦੋਂ ਸਾਡੇ ਸਾਰਿਆਂ ਦੇ ਬੇਗੁਨਾਹ ਮੁਖੜਿਆਂ ਤੋਂ ਰੱਬ ਦਾ ਜਲਾਲ ਇਸ ਤਰ੍ਹਾਂ ਮੁਨਕਸ ਹੁੰਦਾ ਏ ਜਿਵੇਂ ਸ਼ੀਸ਼ੇ ਵਿੱਚੋਂ ਹੁੰਦਾ ਏ, ਤੇ ਉਸ ਖੁਦਾਵੰਦ ਦੇ ਰਾਹੀਂ ਜਿਹੜਾ ਰੂਹ ਏ, ਅਸੀਂ ਉਸੇ ਜਲਾਲੀ ਸ਼ਕਲ ਵਿੱਚ ਦਰਜਾ ਬਦਰਜਾ ਬਦਲਦੇ ਜਾਂਦੇ ਹਾਂ। ਦਰਸੀਵਾਜ਼ ਬਾਈਬਲ ਵਿੱਚੋਂ ਅਯੂਬ। ਰੱਬ ਦੀ ਰੂਹ ਨੇ ਮੈਨੂੰ ਬਣਾਇਆ ਏ ਤੇ ਕਾਦਰ ਮੁਤਲਕ ਦਾ ਦਮ ਮੈਨੂੰ ਹਯਾਤੀ ਦਿੰਦਾ ਏ। ਰੋਮੀਓ। ਇਸ ਲਈ ਐ ਭਰਾਓ, ਅਸੀਂ ਕਰਜ਼ਦਾਰ ਤੇ ਹੈ ਵਾਂ, ਪਰ ਬਦਨ ਦੇ ਨਹੀਂ, ਭਈ ਬਦਨ ਦੇ ਮੁਤਾਬਕ ਹਯਾਤੀ ਗੁਜ਼ਾਰੀਏ। ਕਿਉਂ ਜੇ ਤੁਸੀਂ ਬਦਨ ਦੇ ਮੁਤਾਬਕ ਹਯਾਤੀ ਗੁਜ਼ਾਰੋਗੇ ਤੇ ਜ਼ਰੂਰ ਮਰੋਗੇ, ਤੇ ਜੇ ਰੂਹ ਨਾਲ ਬਦਨ ਦੇ ਕੰਮਾਂ ਨੂੰ ਨੇਸਤ ਤੇ ਤਬਾਹ ਕਰੋਗੇ ਤੇ ਜਿਉਂਦੇ ਰਹੋਗੇ। ਇਸ ਲਈ ਭਈ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ, ਉਹੀ ਰੱਬ ਦੇ ਪੁੱਤਰ ਨੇ। ਕਿਉਂ ਜੇ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਹਦੇ ਨਾਲ ਫੇਰ ਡਰ ਪੈਦਾ ਹੋਵੇ, ਬਲਕਿ ਲੈ ਪਾਲਕ ਹੋਣ ਦੀ ਰੂਹ ਮਿਲੀ ਏ, ਜਿਹਦੇ ਨਾਲ ਅਸੀਂ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦੇ ਹਾਂ। ਰੂਹ ਆਪ ਸਾਡੀ ਰੂਹ ਨਾਲ ਮਿਲ ਕੇ ਗਵਾਹੀ ਦਿੰਦਾ ਏ ਭਈ ਅਸੀਂ ਰੱਬ ਦੇ ਪੁੱਤਰ ਹਾਂ, ਤੇ ਜੇ ਪੁੱਤਰ ਹਾਂ ਤੇ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਤੇ ਮਸੀਹ ਦੇ ਹਾਮੇ ਰਾਸ। ਮੱਤੀ। ਉਹਨਾਂ ਦਿਨਾਂ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ ਤੇ ਯਹੂਦੀਆ ਦੇ ਬਿਆਬਾਨ ਵਿੱਚ ਇਹ ਮੁਨਾਦੀ ਕਰਨ ਲੱਗਿਆ ਭਈ ਤੌਬਾ ਕਰੋ, ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਉਸ ਵੇਲੇ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ ਉੱਤੇ ਯੂਹੰਨਾ ਦੇ ਕੋਲ ਉਹਦੇ ਤੋਂ ਬਪਤਿਸਮਾ ਲੈਣ ਲਈ ਆਇਆ। ਪਰ ਯੂਹੰਨਾ ਇਹ ਆਖ ਕੇ ਉਹਨੂੰ ਮਨਾ ਕਰਨ ਲੱਗਿਆ ਭਈ ਮੈਨੂੰ ਆਪ ਤੇਰੇ ਤੋਂ ਬਪਤਿਸਮਾ ਲੈਣ ਦੀ ਲੋੜ ਏ ਤੇ ਤੂੰ ਮੇਰੇ ਕੋਲ ਆਇਆ ਏ। ਯਿਸੂ ਨੇ ਉਹਨੂੰ ਜਵਾਬ ਦਿੱਤਾ, ਹੁਣ ਤੂੰ ਹੋਣ ਹੀ ਦੇ, ਕਿਉਂ ਜੇ ਸਾਨੂੰ ਇੰਜ ਹੀ ਸਾਰੀ ਰਾਸਤਬਾਜ਼ੀ ਪੂਰੀ ਕਰਨਾ ਮੁਨਾਸਬ ਏ। ਇਹਦੇ ਉੱਤੇ ਉਹਨੇ ਹੋਣ ਦਿੱਤਾ, ਤੇ ਯਿਸੂ ਬਪਤਿਸਮਾ ਲੈ ਕੇ ਫਿਲਫੌਰ ਪਾਣੀ ਵਿੱਚੋਂ ਉੱਤੇ ਗਿਆ, ਤੇ ਵੇਖੋ ਉਹਦੇ ਲਈ ਅਸਮਾਨ ਖੁੱਲ ਗਿਆ, ਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦਿਆਂ ਤੇ ਆਪਣੇ ਉੱਤੇ ਆਉਂਦਿਆਂ ਵੇਖਿਆ। ਤੇ ਵੇਖੋ ਅਸਮਾਨ ਤੋਂ ਇਹ ਆਵਾਜ਼ ਆਈ ਭਈ ਇਹ ਮੇਰਾ ਸੋਹਣਾ ਪੁੱਤਰ ਏ, ਜਿਹਦੇ ਤੋਂ ਮੈਂ ਖੁਸ਼ ਹਾਂ। ਮੱਤੀ। ਉਸ ਵੇਲੇ ਰੂਹ ਯਿਸੂ ਨੂੰ ਜੰਗਲ ਵਿੱਚ ਲੈ ਗਿਆ ਤਾਂ ਜੋ ਅਬਲੀਸ ਤੋਂ ਅਜ਼ਮਾਇਆ ਜਾਵੇ, ਤੇ 40 ਦਿਨ ਤੇ 40 ਰਾਤ ਫਾਕਾ ਕਰਕੇ ਆਖਰਕਾਰ ਉਹਨੂੰ ਭੁੱਖ ਲੱਗੀ, ਤੇ ਅਜ਼ਮਾਉਣ ਵਾਲੇ ਨੇ ਕੋਲ ਆ ਕੇ ਉਹਨੂੰ ਆਖਿਆ, ਜੇ ਤੂੰ ਰੱਬ ਦਾ ਪੁੱਤਰ ਏ ਤੇ ਆਖ ਭਈ ਇਹ ਪੱਥਰ ਰੋਟੀਆਂ ਬਣ ਜਾਣ। ਉਹਨੇ ਜਵਾਬ ਵਿੱਚ ਆਖਿਆ ਭਈ ਬੰਦਾ ਸਿਰਫ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਬਲਕਿ ਹਰ ਉਸ ਗੱਲ ਨਾਲ ਜਿਹੜੀ ਰੱਬ ਦੇ ਮੂੰਹ ਤੋਂ ਨਿਕਲਦੀ ਏ। ਫਿਰ ਅਬਲੀਸ ਉਹਦੇ ਕੋਲੋਂ ਟੁਰ ਗਿਆ, ਤੇ ਵੇਖੋ ਫਰਿਸ਼ਤੇ ਆ ਕੇ ਉਹਦੀ ਸੇਵਾ ਕਰਨ ਲੱਗੇ। ਮੱਤੀ। ਫਿਰ ਇੱਕ ਔਰਤ ਜਿਹਦੇ 12 ਵਰ੍ਹਿਆਂ ਤੋਂ ਖੂਨ ਜਾਰੀ ਸੀ ਤੇ ਕਈ ਤਬੀਬਾਂ ਤੋਂ ਤਕਲੀਫ ਸਹਿ ਚੁੱਕੀ ਸੀ ਤੇ ਆਪਣਾ ਸਾਰਾ ਮਾਲ ਖਰਚ ਕਰਕੇ ਵੀ ਉਹਨੂੰ ਕੁਝ ਫਾਇਦਾ ਨਾ ਹੋਇਆ ਸੀ, ਬਲਕਿ ਬਹੁਤੀ ਬਿਮਾਰ ਹੋ ਗਈ ਸੀ, ਯਿਸੂ ਦਾ ਹਾਲ ਸੁਣ ਕੇ ਜੱਥੇ ਵਿੱਚੋਂ ਉਹਦੇ ਮਗਰ ਆਈ ਤੇ ਉਹਦੇ ਲਿਬਾਸ ਨੂੰ ਛੂਹਿਆ, ਕਿਉਂ ਜੇ ਉਹ ਆਖਦੀ ਸੀ ਭਈ ਜੇ ਮੈਂ ਉਹਦੇ ਲਿਬਾਸ ਨੂੰ ਛੂਹ ਲਵਾਂਗੀ ਤੇ ਚੰਗੀ ਹੋ ਜਾਵਾਂਗੀ। ਤੇ ਫੌਰਨ ਉਹਦਾ ਖੂਨ ਵਗਣਾ ਬੰਦ ਹੋ ਗਿਆ, ਤੇ ਉਹਨੇ ਆਪਣੇ ਬਦਨ ਵਿੱਚ ਮਹਿਸੂਸ ਕੀਤਾ ਭਈ ਮੈਂ ਇਸ ਬਿਮਾਰੀ ਤੋਂ ਸ਼ਿਫਾ ਪਾਈ। ਯਿਸੂ ਨੇ ਫੌਰਨ ਆਪਣੇ ਆਪ ਵਿੱਚ ਜਾਣ ਕੇ ਭਈ ਮੇਰੇ ਵਿੱਚੋਂ ਕੂਵਤ ਨਿਕਲੀ, ਉਸ ਜੱਥੇ ਵਿੱਚ ਮਗਰ ਮੁੜ ਕੇ ਆਖਿਆ, ਕਿੰਨੇ ਮੇਰਾ ਲਿਬਾਸ ਛੂਹਿਆ? ਉਹਦੇ ਚੇਲਿਆਂ ਨੇ ਆਖਿਆ, ਤੂੰ ਵੇਖਦਾ ਏ ਜੱਥਾ ਤੇਰੇ ਉੱਤੇ ਡਿੱਗਦਾ ਪਿਆ ਏ, ਤੇ ਤੂੰ ਆਖਦਾ ਏ ਭਈ ਮੈਨੂੰ ਕਿੰਨੇ ਛੂਹਿਆ? ਉਹਨੇ ਚਾਰਾਂ ਪਾਸੇ ਨਿਗਾਹ ਕੀਤੀ ਤਾਂ ਜੋ ਜਿੰਨੇ ਇਹ ਕੰਮ ਕੀਤਾ ਉਹਨੂੰ ਵੇਖੇ। ਉਹ ਔਰਤ ਜੋ ਕੁਝ ਉਹਦੇ ਤੋਂ ਹੋਇਆ ਸੀ ਮਹਿਸੂਸ ਕਰਕੇ ਡਰਦੀ ਤੇ ਕੰਬਦੀ ਹੋਈ ਉਹਦੇ ਅੱਗੇ ਡਿੱਗ ਪਈ, ਤੇ ਸਾਰਾ ਹਾਲ ਸੱਚ-ਸੱਚ ਉਹਨੂੰ ਆਖ ਦਿੱਤਾ। ਉਹਨੇ ਉਹਨੂੰ ਆਖਿਆ,
ਧੀਏ, ਤੇਰੇ ਈਮਾਨ ਨਾਲ ਤੈਨੂੰ ਸ਼ਿਫਾ ਮਿਲੀ, ਸਲਾਮਤ ਟੁਰ ਜਾ ਤੇ ਆਪਣੀ ਬਿਮਾਰੀ ਤੋਂ ਬਚੀ ਰਹਿ। ਕਰੰਥੀਓ, ਜਿਵੇਂ ਲਿਖਿਆ ਏ ਉਂਝ ਹੀ ਹੋਇਆ, ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਬੰਦੇ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਦੇ ਰਾਹੀਂ ਜ਼ਾਹਿਰ ਕੀਤਾ, ਕਿਉਂ ਜੇ ਰੂਹ ਸਾਰੀਆਂ ਗੱਲਾਂ ਬਲਕਿ ਰੱਬ ਦੀ ਤਹਿ ਦੀਆਂ ਗੱਲਾਂ ਵੀ ਲੱਭ ਲੈਂਦਾ ਹੈ। ਕਿਉਂ ਜੇ ਇਨਸਾਨਾਂ ਵਿੱਚੋਂ ਕੌਣ ਕਿਸੇ ਇਨਸਾਨ ਦੀਆਂ ਗੱਲਾਂ ਜਾਣਦਾ ਹੈ, ਸਿਵਾਏ ਉਸ ਇਨਸਾਨ ਦੀ ਆਪਣੀ ਰੂਹ ਦੇ ਜਿਹੜੀ ਉਹਦੇ ਵਿੱਚ ਹੈ। ਇਸੇ ਤਰ੍ਹਾਂ ਰੱਬ ਦੇ ਰੂਹ ਦੇ ਸਿਵਾ ਕੋਈ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਜਾਣਦਾ। ਪਰ ਅਸੀਂ ਨਾ ਜਗ ਦਾ ਬਲਕਿ ਉਹ ਰੂਹ ਪਾਇਆ ਹੈ ਜਿਹੜਾ ਰੱਬ ਵੱਲੋਂ ਹੈ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ। ਰੋਮੀਓ, ਇਸ ਲਈ ਹੁਣ ਜਿਹੜੇ ਮਸੀਹ ਯਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਪਾਰੋਂ ਮਾੜੀ ਹੋ ਕੇ ਨਾ ਕਰ ਸਕੀ, ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਆਲੂਦ ਜਿਸਮ ਦੀ ਸੂਰਤ ਵਿੱਚ ਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ, ਜਿਹੜੇ ਜਿਸਮ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਚੱਲਦੇ ਹਾਂ। ਕਿਉਂ ਜੇ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਤੇ ਜਿਸਮਾਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਾਨਾਨ ਹੈ। ਇਸ ਲਈ ਵੀ ਬਦਨੀ ਨੀਅਤ ਰੱਬ ਦਾ ਵੈਰ ਹੈ, ਕਿਉਂ ਜੇ ਨਾ ਤੇ ਰੱਬ ਦੀ ਸ਼ਰੀਅਤ ਦੇ ਤਾਬੇ ਹੈ ਤੇ ਨਾ ਹੋ ਸਕਦੀ ਹੈ। ਤੇ ਜਿਹੜੇ ਬਦਨੀ ਨੇ ਉਹ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਪਰ ਤੁਸੀਂ ਬਦਨੀ ਨਹੀਂ ਬਲਕਿ ਰੂਹਾਨੀ ਹੋ, ਸ਼ਰਤ ਇਹ ਹੈ ਭਈ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਵੇ। ਗਲੀਤੀਓ, ਮਸੀਹ ਨੇ ਸਾਨੂੰ ਆਜ਼ਾਦ ਰਹਿਣ ਲਈ ਆਜ਼ਾਦ ਕੀਤਾ ਹੈ, ਇਸ ਲਈ ਕਾਇਮ ਰਹੋ ਤੇ ਦੁਬਾਰਾ ਗੁਲਾਮੀ ਦੇ ਜੂਏ ਵਿੱਚ ਨਾ ਜੁਤੋ। ਐ ਭਰਾਵੋ, ਤੁਸੀਂ ਆਜ਼ਾਦੀ ਲਈ ਸੱਦੇ ਗਏ ਹੋ। ਪਰ ਮੈਂ ਇਹ ਆਖਦਾ ਵਾਂ ਭਈ ਜੇ ਰੂਹ ਦੇ ਮੁਤਾਬਕ ਟੁਰੋ ਤੇ ਬਦਨ ਦੀ ਖਾਹਿਸ਼ ਨੂੰ ਕਦੀ ਵੀ ਪੂਰਾ ਨਾ ਕਰੋਗੇ। ਰੂਹ ਦਾ ਫਲ ਪਿਆਰ, ਖੁਸ਼ੀ, ਸਕੂਨ, ਸਬਰ, ਮਿਹਰਬਾਨੀ, ਨੇਕੀ, ਇਮਾਨਦਾਰੀ, ਆਜਜ਼ੀ, ਪਰਹੇਜ਼ਗਾਰੀ ਏ। ਇੰਜ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਕਰੰਥੀਓ, ਰੱਬ ਹੀ ਏ ਜਿਨੇ ਆਖਿਆ ਭਈ ਹਨੇਰੇ ਵਿੱਚੋਂ ਲੋ ਚਮਕੇ, ਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ, ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦੀ ਲੋ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੂਹ ਸਾਰੀਆਂ ਸ਼ੈਵਾਂ ਦੀ ਹਯਾਤੀ ਮਵਾਦ ਤੇ ਲਗਾਤਾਰੀ ਏ। ਸਹੀਫੇ ਦਲੀਲ ਦਿੰਦੇ ਨੇ ਭਈ ਰੱਬ ਕਾਦਰ ਮੁਤਲਕ ਏ। ਇਹਦੇ ਤੋਂ ਇਹ ਗੱਲ ਵਾਜ਼ਿਆ ਹੁੰਦੀ ਏ ਭਈ ਇਲਾਹੀ ਸਿਆਣ ਤੇ ਉਹਦੇ ਖਿਆਲਾਂ ਦੇ ਇਲਾਵਾ ਕੋਈ ਸ਼ੈ ਨਾ ਅਸਲੀਅਤ ਦੀ ਮਲਕੀਅਤ ਰੱਖਦੀ ਏ ਨਾ ਵਜੂਦੀਅਤ ਦੀ। ਸਹੀਫੇ ਇਹ ਵੀ ਬਿਆਨ ਕਰਦੇ ਨੇ ਭਈ ਰੱਬ ਰੂਹ ਏ, ਇਸ ਲਈ ਰੂਹ ਵਿੱਚ ਸਭ ਕੁਝ ਹਮਾਂਗੀ ਏ ਤੇ ਕੋਈ ਮੁਖਾਲਫਤ ਨਹੀਂ ਹੋ ਸਕਦੀ। ਸਭ ਕੁਝ ਹਯਾਤੀ ਏ ਤੇ ਮੌਤ ਬਿਲਕੁਲ ਨਹੀਂ ਏ। ਰੱਬ ਦੇ ਸੰਸਾਰ ਵਿੱਚ ਹਰ ਸ਼ੈ ਉਹਨੂੰ ਹੀ ਜ਼ਾਹਿਰ ਕਰਦੀ ਏ। ਰੂਹ ਹੀ ਇਕੱਲਾ ਮਵਾਦ ਏ, ਯਾਨੀ ਦੀਦਨੀ ਤੇ ਨਾ ਵੰਡਿਆ ਜਾਣ ਵਾਲਾ ਲਾਮਹਿਦੂਦ ਰੱਬ। ਰੂਹਾਨੀ ਤੇ ਅਬਦੀ ਸ਼ੈਵਾਂ ਹਕੀਕੀ ਨੇ, ਮਾਦੀ ਤੇ ਆਰਜ਼ੀ ਸ਼ੈਵਾਂ ਗੈਰ ਮਾਦੀ ਨੇ। ਇਨਸਾਨ ਰੱਬ ਯਾਨੀ ਰੂਹ ਦਾ ਮਾਵਨ ਏ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾ ਹੀ ਆਜ਼ਾਦੀ, ਹਮਾਂਗੀ ਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਏ। ਜਿੱਥੇ ਕਿਤੇ ਰੱਬ ਦਾ ਰੂਹ ਏ ਉੱਥੇ ਆਜ਼ਾਦੀ ਏ। ਯੂਰ ਦੇ ਆਸ਼ਕਾਹਨ ਵਾਂਗਰ ਪਾਕ ਤਰੀਨ ਥਾਂ ਵਿੱਚ ਦਾਖਲ ਹੋਣ ਲਈ ਇਨਸਾਨ ਆਜ਼ਾਦ ਏ, ਯਾਨੀ ਰੱਬ ਦੀ ਸਲਤਨਤ ਵਿੱਚ। ਮਾਦੀ ਫਹਿਮ ਰੂਹ ਯਾਨੀ ਰੱਬ ਨੂੰ ਸਮਝਣ ਵਿੱਚ ਬਸ਼ਰ ਦੀ ਕਦੀ ਮਦਦ ਨਹੀਂ ਕਰਦਾ। ਬਸ ਰੂਹਾਨੀ ਫਹਿਮ ਦੇ ਰਾਹੀਂ ਇਨਸਾਨ ਖੁਦਾਈ ਨੂੰ ਸਮਝਦਾ ਏ ਤੇ ਉਹਦੇ ਨਾਲ ਪਿਆਰ ਕਰਦਾ ਏ। ਰੂਹਾਨੀ ਫਹਿਮ ਰੱਬ ਨੂੰ ਸਮਝਣ ਦੀ ਇੱਕ ਬਾਖਬਰ ਮਤਵਾਤਰ ਸਲਾਹੀਅਤ ਏ। ਇਹ ਈਮਾਨ ਲਫ਼ਜ਼ਾਂ ਦੇ ਰਾਹੀਂ ਦੇ ਉੱਤੇ ਈਮਾਨ ਕੰਮਾਂ ਦੇ ਰਾਹੀਂ ਦੀ ਬਰਤਰੀ ਨੂੰ ਜ਼ਾਹਿਰ ਕਰਦਾ ਏ। ਇਹਦੇ ਖਿਆਲ ਬਸ ਨਵੀਂ ਬੋਲੀ ਵਿੱਚ ਜ਼ਾਹਿਰ ਹੁੰਦੇ ਨੇ ਤੇ ਇਹਨਾਂ ਦੀ ਤਸ਼ਰੀਹ ਰੂਹਾਨੀ ਅਸਲ ਦੇ ਤਰਜਮੇ ਦੇ ਰਾਹੀਂ ਉਸ ਬੋਲੀ ਵਿੱਚ ਹੁੰਦੀ ਏ ਜਿਹਨੂੰ ਇਨਸਾਨ ਦੀ ਸੋਚ ਸਮਝ ਸਕੇ। ਮਸੀਹਤ ਦਾ ਅਸੂਲ ਤੇ ਸਬੂਤ ਰੂਹਾਨੀ ਫਹਿਮ ਦੇ ਪਾਰੋਂ ਸਮਝੇ ਜਾਂਦੇ ਨੇ। ਇਹਨਾਂ ਨੂੰ ਯਿਸੂ ਦੇ ਇਜ਼ਹਾਰ ਦੇ ਸਾਹਮਣੇ ਰੱਖਿਆ ਜਾਂਦਾ ਏ। ਉਹਦੇ ਬਿਮਾਰ ਨੂੰ ਸ਼ਿਫਾ ਦੇਣ, ਬਦਰੂਆਂ ਨੂੰ ਕੱਢਣ ਤੇ ਉਹ ਮੌਤ ਯਾਨੀ ਜਿਹੜਾ ਸਭ ਤੋਂ ਪਿਛਲਾ ਵੈਰੀ ਏ ਜਿਹਨੂੰ ਬਰਬਾਦ ਕੀਤਾ ਜਾਵੇਗਾ, ਇਹਨੂੰ ਬਰਬਾਦ ਕਰਨ ਦੇ ਪਾਰੋਂ ਮਾਦੇ ਤੇ ਇਹਦੇ ਨਾਮਨਿਹਾਦ ਕਾਨੂੰਨਾਂ ਲਈ ਉਹਦੀ ਲਾਪਰਵਾਹੀ ਵਿਖਾਉਂਦੇ ਨੇ।
ਕ੍ਰਿਸਚਨ ਸਾਇੰਸ ਦੇ ਮੁਤਾਬਕ ਇਨਸਾਨ ਦੀਆਂ ਸਿਰਫ ਉਹੀ ਹਿੱਸਾ ਰੂਹਾਨੀ ਨੇ ਜਿਹੜੀਆਂ ਇਲਾਹੀ ਸਿਆਣਪ ਤੋਂ ਜ਼ਾਹਿਰ ਹੁੰਦੀਆਂ ਨੇ। ਖਿਆਲ ਰੱਬ ਤੋਂ ਇਨਸਾਨ ਵਿੱਚ ਮੁੰਤਕਿਲ ਹੁੰਦੇ ਨੇ, ਪਰ ਨਾ ਹੀ ਅਹਿਸਾਸ ਤੇ ਨਾ ਹੀ ਰਿਪੋਰਟ ਮਾਦੀ ਬਦਨ ਤੋਂ ਸਿਆਣ ਵਿੱਚ ਜਾਂਦੇ ਨੇ। ਬਾਹਮੀ ਰਾਬਤਾ ਹਮੇਸ਼ਾ ਰੱਬ ਤੋਂ ਹੋ ਕੇ ਉਹਦੇ ਖਿਆਲ ਯਾਨੀ ਇਨਸਾਨ ਤੀਕਰ ਜਾਂਦਾ ਏ। ਮਾਦਾ ਅਹਿਸਾਸ ਨਹੀਂ ਹੁੰਦਾ ਤੇ ਚੰਗਿਆਈ ਜਾਂ ਬੁਰਾਈ, ਖੁਸ਼ੀ ਜਾਂ ਪੀੜ ਤੋਂ ਵਾਕਿਫ ਨਹੀਂ ਹੁੰਦਾ। ਇਨਸਾਨ ਦੀ ਇਨਫਰਾਦੀਅਤ ਮਾਦੀ ਨਹੀਂ ਏ। ਹਯਾਤੀ ਸੱਚਾਈ ਤੇ ਪਿਆਰ ਇਲਾਹੀ ਸਾਇੰਸ ਦੀਆਂ ਅਸਲੀਅਤਾਂ ਨੇ। ਉਹਨਾਂ ਦੀ ਸ਼ੁਰੂਆਤ ਈਮਾਨ ਵਿੱਚ ਹੁੰਦੀ ਏ ਤੇ ਇਹ ਰੂਹਾਨੀ ਸਮਝ ਵਿੱਚ ਪੂਰੇ ਮਦਾਰ ਦੇ ਨਾਲ ਚਮਕਦੇ ਨੇ। ਜਿਵੇਂ ਬੱਦਲ ਸੂਰਜ ਨੂੰ ਲੁਕੋ ਲੈਂਦਾ ਏ ਪਰ ਉਹਨੂੰ ਬੁਝਾ ਨਹੀਂ ਸਕਦਾ, ਉਂਝ ਹੀ ਝੂਠਾ ਅਕੀਦਾ ਆਰਜ਼ੀ ਤੌਰ ਤੇ ਨਾ ਬਦਲਣ ਵਾਲੀ ਅਮਾਂਗੀ ਦੀ ਆਵਾਜ਼ ਨੂੰ ਚੁੱਪ ਕਰਾ ਦਿੰਦਾ ਏ, ਪਰ ਝੂਠਾ ਅਕੀਦਾ ਈਮਾਨ, ਆਸ ਤੇ ਫਲਾਂ ਨਾਲ ਲੱਦੀ ਹੋਈ ਸਾਇੰਸ ਨੂੰ ਤਬਾਹ ਨਹੀਂ ਕਰ ਸਕਦਾ। ਜਿਵੇਂ ਇਸਲਾਮ ਮਾਦੀ ਫਹਿਮ ਏ, ਉਹ ਸ਼ੈਵਾਂ ਦੇ ਬਸ ਫਾਨੀ ਆਰਜ਼ੀ ਫਹਿਮ ਦੀ ਰਿਪੋਰਟ ਕਰ ਸਕਦਾ ਏ, ਜਦਕਿ ਰੂਹਾਨੀ ਫਹਿਮ ਬਸ ਸੱਚਾਈ ਦੀ ਗਵਾਹੀ ਦੇ ਸਕਦਾ ਏ। ਮਾਦੀ ਫਹਿਮ ਲਈ ਗੈਰ ਅਸਲੀ ਤਦ ਤਿਕਰ ਅਸਲੀ ਰਹਿੰਦਾ ਏ ਜਦ ਤਿਕਰ ਪਈ ਕ੍ਰਿਸਚਨ ਸਾਇੰਸ ਦੇ ਰਾਹੀਂ ਇਸ ਫਹਿਮ ਨੂੰ ਠੀਕ ਨਹੀਂ ਕੀਤਾ ਜਾਂਦਾ। ਮਾਦੀ ਫਹਿਮ ਦੀ ਮੁਖਾਲਫਤ ਕਰਦਿਆਂ ਹੋਏ ਰੂਹਾਨੀ ਫਹਿਮ ਵਿੱਚ ਇਲਹਾਮ, ਆਸ, ਈਮਾਨ, ਸਮਝ, ਸੂਦਮੰਦੀ, ਅਸਲੀਅਤ ਸ਼ਾਮਲ ਹੁੰਦੇ ਨੇ। ਮਾਦੀ ਫਹਿਮ ਇਹ ਈਮਾਨ ਜ਼ਾਹਿਰ ਕਰਦਾ ਏ ਪਈ ਸਿਆਣ ਮਾਦੇ ਵਿੱਚ ਏ। ਇਹ ਇਨਸਾਨੀ ਅਕੀਦਾ ਖੁਸ਼ੀ ਤੇ ਪੀੜ, ਆਸ ਤੇ ਡਰ, ਹਯਾਤੀ ਤੇ ਮੌਤ ਦੇ ਫਹਿਮ ਦੇ ਵਿਚਕਾਰ ਤਬਦੀਲੀ ਲਿਆਉਂਦਿਆਂ ਹੋਏ ਫਾਨੀਅਤ ਜਾਂ ਗੈਰ ਅਸਲੀਅਤ ਦੀਆਂ ਹੱਦਾਂ ਤੋਂ ਬਾਹਰ ਕਦੀ ਨਹੀਂ ਆਉਂਦਾ। ਰੂਹਾਨੀ ਖਿਆਲ ਜਿਵੇਂ ਪਈ ਅਦਦ ਤੇ ਖਤ ਅਸੂਲ ਤੋਂ ਸ਼ੁਰੂ ਹੁੰਦੇ ਨੇ ਤੇ ਇਹ ਕਿਸੇ ਮਾਦੀ ਅਕੀਦੇ ਨੂੰ ਨਹੀਂ ਮੰਨਦੇ। ਰੂਹਾਨੀ ਖਿਆਲ ਉਹਨਾਂ ਦੀ ਇਲਾਹੀ ਸ਼ੁਰੂਆਤ ਤੇ ਹਸਤੀ ਦੇ ਰੂਹਾਨੀ ਫਹਿਮ ਵੱਲ ਰਹਿਨੁਮਾਈ ਦਿੰਦੇ ਨੇ। ਪੌਲੁਸ ਨੇ ਆਖਿਆ, ਰੂਹਾਨੀ ਨੀਅਤ ਹਯਾਤੀ ਏ। ਅਸੀਂ ਸਾਡੀ ਰੂਹਾਨੀ ਸਮਝ ਦੇ ਤਨਾਸਬ, ਸੱਚਾਈ ਤੇ ਪਿਆਰ ਦੇ ਨਾਲ ਸਾਡੀ ਮਖਲਸੀ ਦੇ ਮੁਤਾਬਕ ਰੱਬ ਜਾਂ ਹਯਾਤੀ ਤਿਕਰ ਅਪੜ ਸਕਦੇ ਹਾਂ ਤੇ ਇਸੇ ਤਨਾਸਬ ਵਿੱਚ ਅਸੀਂ ਜਾਣਦੇ ਹਾਂ ਕਿ ਸਾਰੇ ਇਨਸਾਨਾਂ ਨੂੰ ਇਹਦੀ ਲੋੜ ਏ ਤੇ ਉਹ ਸਾਰੇ ਬਿਮਾਰ ਤੇ ਪਾਪ ਕਰਨ ਵਾਲੇ ਦੇ ਖਿਆਲ ਨੂੰ ਉਹਨਾਂ ਨੂੰ ਸ਼ਿਫਾ ਦੇਣ ਦੇ ਮਕਸਦ ਨਾਲ ਸਮਝਦੇ ਨੇ। ਕਿਸੇ ਤਰ੍ਹਾਂ ਦੀ ਵੀ ਗਲਤੀ ਰੱਬ ਦੀ ਸ਼ਰੀਅਤ ਤੋਂ ਰੋਕ ਨਹੀਂ ਸਕਦੀ। ਜਿਹੜਾ ਵੀ ਕੋਈ ਅਖਲਾਕੀ ਸਕਾਫਤ ਤੇ ਚੰਗਿਆਈ ਦੇ ਇਸ ਨੁਕਤੇ ਤਿਕਰ ਅਪੜਦਾ ਏ, ਉਹ ਦੂਜਿਆਂ ਨੂੰ ਜ਼ਖਮੀ ਨਹੀਂ ਕਰ ਸਕਦਾ ਤੇ ਉਹਨਾਂ ਨੂੰ ਨੇਕੀ ਹੀ ਕਰਨੀ ਚਾਹੀਦੀ ਏ। ਮਸੀਹ ਸਾਇੰਸ ਦੀ ਸਾਇੰਸੀ ਤੌਰ ਤੇ ਖਿਆਲ ਸੋਚਣ ਦੀ ਵੱਡੀ ਜਾਂ ਘੱਟ ਕਾਬਲੀਅਤ ਦਾ ਇਨਸਾਰ ਉਹਦੀ ਅਸਲੀ ਰੂਹਾਨੀਅਤ ਉੱਤੇ ਹੁੰਦਾ ਏ। ਇਹ ਦਿਮਾਗ ਪੜ੍ਹਨਾ ਗੈਬ ਬੀਨੀ ਨਹੀਂ ਏ, ਬਲਕਿ ਇਹ ਸ਼ਿਫਾ ਦੀ ਕਾਮਯਾਬੀ ਲਈ ਲਾਜ਼ਮੀ ਏ ਤੇ ਇਹ ਬਹੁਤ ਖਾਸ ਖਸਲਤਾਂ ਵਿੱਚੋਂ ਇੱਕ ਏ। ਇੱਕ ਵਾਰੀ ਯਿਸੂ ਨੇ ਪੁੱਛਿਆ, ਮੈਨੂੰ ਕਿਹਨੇ ਛੂਹਿਆ ਹੈ? ਇਸ ਸਵਾਲ ਨੂੰ ਬਸ ਬਦਨੀ ਛੂਹਣ ਸਮਝਦਿਆਂ ਹੋਏ ਚੇਲਿਆਂ ਨੇ ਜਵਾਬ ਦਿੱਤਾ, ਲੋਕੀ ਤੈਨੂੰ ਦਬਾਉਂਦੇ ਨੇ। ਯਿਸੂ ਜਾਣਦਾ ਸੀ, ਜਿਵੇਂ ਦੂਜੇ ਨਹੀਂ ਸੀ ਜਾਣਦੇ, ਭਈ ਇਹ ਮਾਦਾ ਨਹੀਂ ਬਲਕਿ ਫਾਨੀ ਸਿਆਣ ਸੀ ਜਿਹਦੀ ਛੂਹਣ ਨੇ ਮਦਦ ਲਈ ਪੁਕਾਰਿਆ ਸੀ। ਉਹਦੇ ਸਵਾਲ ਨੂੰ ਦੁਹਰਾਉਣ ਉੱਤੇ ਬਿਮਾਰ ਬੁੱਢੀ ਦੇ ਈਮਾਨ ਦੇ ਪਾਰੋਂ ਉਹਨੂੰ ਜਵਾਬ ਮਿਲਿਆ। ਇਸੇ ਜ਼ਿਹਨੀ ਬੁਲਾਵੇ ਉੱਤੇ ਉਹਦੀ ਫੌਰੀ ਫਿਕਰਮੰਦੀ ਨੇ ਉਹਦੀ ਰੂਹਾਨੀਅਤ ਨੂੰ ਜ਼ਾਹਿਰ ਕੀਤਾ। ਚੇਲਿਆਂ ਦੀ ਇਹਦੇ ਬਾਰੇ ਗਲਤ ਸਮਝ ਨੇ ਉਹਨਾਂ ਦੀ ਮਾਦੀਅਤ ਨੂੰ ਜ਼ਾਹਿਰ ਕਰ ਦਿੱਤਾ। ਚੇਲਿਆਂ ਦੀ ਨਿਸਬਤ ਯਿਸੂ ਰੂਹਾਨੀ ਅਹਿਸਾਸੀਅਤ ਨਾਲ ਭਰਿਆ ਹੋਇਆ ਸੀ। ਨਾਮ ਨਿਹਾਦ ਮਾਦੀ ਵਜੂਦੀਅਤ ਰੂਹਾਨੀ ਵਜੂਦੀਅਤ ਤੇ ਲਾਫਾਨੀਅਤ ਦਾ ਕੋਈ ਸਬੂਤ ਬਰਦਾਸ਼ਤ ਨਹੀਂ ਕਰਦੀ। ਮਾਦਾ ਰੂਹ ਦੀ ਡਿਉੜੀ ਨਹੀਂ ਹੈ। ਯਿਸੂ ਨੇ ਅਮਲੀ ਤੌਰ ਤੇ ਇਸ ਮੌਜੂ ਦੀ ਵਜ੍ਹਾ ਦੱਸੀ ਤੇ ਆਪਣੀ ਰੂਹਾਨੀਅਤ ਦੀ ਨਿਉ ਉੱਤੇ ਬਿਮਾਰੀ, ਪਾਪ ਤੇ ਮੌਤ ਨੂੰ ਕਾਬੂ ਕੀਤਾ। ਮਾਦੀ ਸ਼ੈਵਾਂ ਦੇ ਅਦਮ ਨੂੰ ਸਮਝਦਿਆਂ ਹੋਏ ਉਹਨੇ ਬਦਨ ਤੇ ਰੂਹ ਨੂੰ ਦੋ ਮੁਤਜ਼ਾਦਾਂ ਦੇ ਤੌਰ ਤੇ ਗਲਤੀ ਤੇ ਸੱਚਾਈ ਦੇ ਤੌਰ ਤੇ ਬਿਆਨ ਕੀਤਾ, ਜਿਹੜੇ ਕਿਸੇ ਵੀ ਤਰ੍ਹਾਂ ਇੱਕ ਦੂਜੇ ਦੀ ਖੁਸ਼ੀ ਤੇ ਵਜੂਦੀਅਤ ਵਿੱਚ ਕੋਈ ਕਿਰਦਾਰ ਅਦਾ ਨਹੀਂ ਕਰਦੇ। ਯਿਸੂ ਜਾਣਦਾ ਸੀ ਕਿ ਜਿਉਂਦਾ ਕਰਨ ਵਾਲੀ ਤੇ ਰੂਹ ਏ, ਬਦਨ ਤੋਂ ਕੁਝ ਫਾਇਦਾ ਨਹੀਂ। ਸਵਾਲ, ਹਸਤੀ ਦਾ ਸਾਇੰਸੀ ਬਿਆਨ ਕੀ ਏ? ਜਵਾਬ, ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਾਈ, ਜ਼ਹਾਨਤ ਤੇ ਨਾ ਹੀ ਮਵਾਦ ਹੁੰਦਾ ਏ, ਕਿਉਂ ਜੇ ਰੱਬ ਸਭ ਦਾ ਹਾਕਮ ਏ, ਇਸ ਲਈ ਸਭ ਕੁਝ ਲਾਮਤਨਾਹੀ ਸਿਆਣ ਤੇ ਉਹਦਾ ਲਾਮਤਨਾਹੀ ਇਜ਼ਹਾਰ ਏ। ਰੂਹ ਲਾਫਾਨੀ ਸੱਚਾਈ ਏ, ਮਾਦਾ ਫਾਨੀ ਗਲਤੀ ਏ। ਰੂਹ ਅਬਦੀ ਤੇ ਹਕੀਕੀ ਏ, ਮਾਦਾ ਗੈਰ ਹਕੀਕੀ ਤੇ ਆਰਜ਼ੀ ਏ। ਰੂਹ ਰੱਬ ਏ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ, ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਏ। ਜਿਵੇਂ ਫੁੱਲ ਹਨੇਰੇ ਤੋਂ ਲੋ ਵੱਲ ਮੁੜਦਾ ਏ, ਮਸੀਹਤ ਇਨਸਾਨ ਨੂੰ ਫਿਤਰੀ ਤੌਰ ਤੇ ਮਾਦੇ ਤੋਂ ਰੂਹ ਵੱਲ ਮੁੜਨ ਦੀ ਵਜ੍ਹਾ ਬਣਦੀ ਏ। ਫਿਰ ਇਨਸਾਨ ਉਹਨਾਂ ਸ਼ੈਵਾਂ ਨੂੰ ਮਹਿਸੂਸ ਕਰ ਲੈਂਦਾ ਏ ਜਿਹੜੀਆਂ ਨਾ ਅੱਖੀਆਂ ਨੇ ਵੇਖੀਆਂ ਨਾ ਕੰਨਾਂ ਨੇ ਸੁਣੀਆਂ। ਝੂਠੇ ਭਰੋਸਿਆਂ ਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ,
ਇਹ ਇੱਕ ਬਹੁਤ ਵੱਡਾ ਹਾਸਲ ਹੁੰਦਾ ਹੈ ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਤੇ ਸੱਚਾਈ ਨੂੰ ਥਾਮ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।